ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 26 ਦਸੰਬਰ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮਾਉਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਜੇਕਰ ਉਹ ਡੋਨਲਡ ਟਰੰਪ ਦੇ ਖਿਲਾਫ ਚੋਣਾਂ ਦੇ ਲਈ ਖੜਦੇ ਤਾਂ ਉਹ ਆਸਾਨੀ ਦੇ ਨਾਲ ਜਿੱਤ ਜਾਂਦੇ। ਕੋਲੰਬੀਆ ਦੇ ਵਿੱਚ ਪਿਛਲੇ ਮਹੀਨੇ ਹੋਏ ਪਲੇਨ ਕ੍ਰੈਸ਼ ਦੀ ਜਾਂਚ ਸਾਹਮਣੇ ਆਈ, ਜਿਸ ਦੇ ਵਿੱਚ ਸਾਹਮਣੇ ਆਇਆ ਕਿ ਇਹ ਪਲੇਨ ਕ੍ਰੈਸ਼ ਮਨੁੱਖੀ ਗਲਤੀ ਦੇ ਕਾਰਨ ਹੋਇਆ। ਕ੍ਰਿਸਮਸ ਵੀਕਐਂਡ ਦੇ ਮੌਕੇ ਤੇ ਸ਼ਿਕਾਗੋ ਦੇ ਵਿੱਚ 55 ਲੋਕ ਗੋਲੀਆਂ ਦਾ ਸ਼ਿਕਾਰ ਹੋਏ, 11 ਦੀ ਹਾਲਤ ਕਾਫੀ ਨਾਜ਼ੁਕ। ਸੀਰੀਆ ਦੇ ਵਿੱਚ ਆਈਸਿਸ ਦੁਆਰਾ ਕੀਤੇ ਗਏ ਹਮਲੇ 'ਚ 30 ਲੋਕ ਮਾਰੇ ਗਏ ਅਤੇ ਚਾਈਨਾ ਨੇ ਸਾਊਥ ਚਾਈਨਾ ਸੀ ਦੇ ਵਿੱਚ ਆਪਣਾ ਕੈਰੀਅਰ ਜਹਾਜ਼ ਯੁੱਧ ਅਭਿਆਸ ਦੇ ਲਈ ਭੇਜਿਆ। ਹੁਣ ਖਬਰਾਂ ਵਿਸਥਾਰ ਦੇ ਨਾਲ। ਰਾਸ਼ਟਰਪਤੀ ਬਰਾਕ ਓਬਾਮਾ ਨੇ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਜੇਕਰ 2016 ਦੀਆਂ ਰਾਸ਼ਟਰਪਤੀ ਦੀ ਚੋਣਾਂ ਦੇ ਵਿੱਚ ਉਹ ਡੋਨਲਡ ਟਰੰਪ ਦੇ ਖਿਲਾਫ ਚੋਣ ਲੜਦੇ ਤਾਂ ਉਹ ਆਸਾਨੀ ਦੇ ਨਾਲ ਜਿੱਤ ਜਾਂਦੇ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਹਿਲਰੀ ਕਲਿੰਟਨ ਦੇ ਕੈਂਪੇਨ ਨੇ ਸਾਵਧਾਨੀ ਦੇ ਨਾਲ ਕੰਮ ਨਹੀਂ ਲਿਆ ਅਤੇ ਉਹਨਾਂ ਨੇ ਆਪਣੀ ਜਿੱਤ ਨੂੰ ਸੁਨਿਸ਼ਚਿਤ ਸਮਝਿਆ ਤੇ ਡੋਨਲਡ ਟਰੰਪ ਨੂੰ ਕਾਫੀ ਹਲਕੇ ਦੇ ਵਿੱਚ ਲਿਆ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਇਹ ਸਬਕ ਸਾਨੂੰ ਸਪੋਰਟਸ ਤੋਂ ਵੀ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਸਾਹਮਣੇ ਵਾਲੀ ਟੀਮ ਹਾਰ ਰਹੀ ਹੈ ਤਾਂ ਤੁਸੀਂ ਰਿਲੈਕਸ ਨਾ ਹੋਵੋ ਅਤੇ ਆਪਣਾ ਕੰਮ ਕਰਦੇ ਰਹੋ। ਸ਼ਾਇਦ ਤੱਕ ਕਿਤੇ ਨਾ ਕਿਤੇ ਢਿੱਲੇ ਪੈਣ ਕਰਕੇ ਹਿਲਰੀ ਕਲਿੰਟਨ ਦੇ ਕੈਂਪੇਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਦੇ ਉੱਤੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਟਿੱਪਣੀ ਕਰਦੇ ਹੋਏ ਟਵੀਟ ਕੀਤਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਸੋਚਦੇ ਹਨ ਕਿ ਜੇਕਰ ਉਹ ਮੇਰੇ ਖਿਲਾਫ ਇਲੈਕਸ਼ਨ ਲੜਦੇ ਤਾਂ ਉਹ ਜਿੱਤ ਜਾਂਦੇ, ਪਰ ਕਿਸੇ ਵੀ ਤਰੀਕੇ ਦੇ ਨਾਲ ਅਜਿਹਾ ਨਹੀਂ ਹੁੰਦਾ। ਉਹਨਾਂ ਨੇ ਕਿਹਾ ਕਿ ਅਮਰੀਕਨਜ਼ ਆਪਣੀਆਂ ਨੌਕਰੀਆਂ ਗਵਾ ਰਹੇ ਹਨ ਕਿਉਂਕਿ ਨੌਕਰੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਆਊਟਸੋਰਸ ਹੋ ਰਹੀਆਂ ਹਨ। ਇਸ ਦੇ ਨਾਲ ਆਈਸਿਸ ਅਤੇ ਓਬਾਮਾ ਕੇਅਰ ਵਰਗੀਆਂ ਸਮੱਸਿਆਵਾਂ ਨੇ ਅਮਰੀਕਾ ਨੂੰ ਖੋਖਲਾ ਕਰ ਦਿੱਤਾ ਹੈ। ਹਾਲਾਂਕਿ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਦੇ ਉੱਤੇ ਹੋਰ ਬੋਲਦੇ ਹੋਏ ਕਿਹਾ ਕਿ ਹਿਲਰੀ ਕਲਿੰਟਨ ਦੀ ਹਾਰ ਉਹਨਾਂ ਦੇ 8 ਸਾਲ ਦੇ ਸ਼ਾਸਨ ਕਾਲ ਦਾ ਰਿਜੈਕਸ਼ਨ ਨਹੀਂ ਸੀ, ਬਲਕਿ ਡੈਮੋਕ੍ਰੈਟਿਕ ਪਾਰਟੀ ਅਤੇ ਹਿਲਰੀ ਕਲਿੰਟਨ ਪੂਰੀ ਤੌਰ ਦੇ ਉੱਤੇ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਦੇ ਵਿੱਚ ਨਾਕਾਮਯਾਬ ਰਹੇ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਜਿਸ ਡੈਡੀਕੇਸ਼ਨ ਅਤੇ ਮਿਹਨਤ ਦੇ ਨਾਲ ਉਹਨਾਂ ਨੇ ਕੰਮ ਕੀਤਾ ਹੈ, ਜੇਕਰ ਉਹ ਇੱਕ ਵਾਰ ਫਿਰ ਇਹ ਟਰਮ ਲੜਦੇ ਤਾਂ ਉਹ ਡੋਨਲਡ ਟਰੰਪ ਨੂੰ ਆਸਾਨੀ ਦੇ ਨਾਲ ਹਰਾ ਦਿੰਦੇ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਅਫੋਰਡੇਬਲ ਕੇਅਰ ਐਕਟ ਯਾਨੀ ਕਿ ਓਬਾਮਾ ਕੇਅਰ ਨੇ ਕਈ ਲੋਕਾਂ ਨੂੰ ਫਾਇਦਾ ਪਹੁੰਚਾਇਆ ਹੈ, ਜਿਸ ਦੇ ਵਿੱਚ ਡੋਨਲਡ ਟਰੰਪ ਦੇ ਵੋਟਰਸ ਵੀ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਵੈਸਟ ਵਰਜੀਨੀਆ, ਕੈਂਟਕੀ ਨਾ ਹੀ ਤਾਂ ਉਹਨਾਂ ਨੇ ਹਿਲਰੀ ਕਲਿੰਟਨ ਨੂੰ ਵੋਟ ਕੀਤੀ ਹੈ ਤੇ ਨਾ ਹੀ ਉਹ ਮੈਨੂੰ ਵੋਟ ਕਰਦੇ, ਪਰ ਇਹ ਓਬਾਮਾ ਕੇਅਰ ਨੇ ਉਹਨਾਂ ਨੂੰ ਵੀ ਫਾਇਦਾ ਪਹੁੰਚਾਇਆ ਹੈ। ਉਹਨਾਂ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੀ ਦਿੱਕਤ ਇਹ ਰਹੀ ਕਿ ਉਹ ਗਰਾਊਂਡ ਲੈਵਲ ਦੇ ਉੱਤੇ ਵੋਟਰਸ ਦੇ ਨਾਲ ਕਨੈਕਟ ਨਹੀਂ ਕਰ ਪਾਏ। ਰਾਸ਼ਟਰਪਤੀ ਬਰਾਕ ਓਬਾਮਾ ਆਪਣੀਆਂ 2 ਟਰਮਜ਼ ਪੂਰੀਆਂ ਕਰ ਚੁੱਕੇ ਹਨ ਅਤੇ 22ਵੀਂ ਸੰਵਿਧਾਨ ਦੀ ਅਮੈਂਡਮੈਂਟ ਦੇ ਮੁਤਾਬਿਕ ਕੋਈ ਵੀ ਰਾਸ਼ਟਰਪਤੀ ਜੋ ਕਿ ਆਪਣੀਆਂ 2 ਟਰਮਜ਼ ਪੂਰੀ ਕਰ ਚੁੱਕਿਆ ਹੋਵੇ ਉਹ ਤੀਸਰੀ ਵਾਰ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਸਕਦਾ। ਇਸ ਦੇ ਉੱਤੇ ਬੋਲਦੇ ਹੋਏ ਸਟੀਵ ਹਿਲਡੇਬ੍ਰਾਂਡ, ਜਿਸ ਨੇ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ 2008 ਦੇ ਵਿੱਚ ਕੈਂਪੇਨ 'ਚ ਮਦਦ ਕੀਤੀ ਸੀ ਅਤੇ ਬੈਟਲ ਗਰਾਊਂਡ ਸਟੇਟਸ ਯਾਨੀ ਕਿ ਸਵਿੰਗ ਸਟੇਟ ਜੋ ਮੰਨੀਆਂ ਜਾਂਦੀਆਂ ਹਨ ਉੱਥੇ ਵੋਟਰਸ ਦੇ ਨਾਲ ਕਾਫੀ ਕਨੈਕਸ਼ਨ ਬਣਾਇਆ ਸੀ ਅਤੇ ਉਹਨਾਂ ਨੇ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਹਿਲਰੀ ਕਲਿੰਟਨ ਦੇ ਕੈਂਪੇਨ ਨੇ ਕਿਤੇ ਨਾ ਕਿਤੇ ਉਹਨਾਂ ਵੋਟਰਸ ਦੇ ਨਾਲ ਸੰਪਰਕ ਬਣਾਉਣ ਦੇ ਵਿੱਚ ਢਿੱਲ ਵਰਤੀ ਅਤੇ ਉਹਨਾਂ ਨੇ ਹਿਲਰੀ ਕਲਿੰਟਨ ਦੇ ਕੈਂਪੇਨ ਨੂੰ ਲਗਭਗ 15 ਈਮੇਲਸ ਵੀ ਭੇਜੀਆਂ ਸਨ ਕਿ ਤੁਸੀਂ ਸਵਿੰਗ ਸਟੇਟਸ ਦੇ ਵਿੱਚ ਵੋਟਰਸ ਦੇ ਨਾਲ, ਖਾਸ ਕਰਕੇ ਲੋ ਇਨਕਮ ਵੋਟਰਸ ਦੇ ਨਾਲ ਜੁੜੋ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੋ। ਹਾਲਾਂਕਿ ਇਸ ਪੂਰੇ ਮਸਲੇ ਦੇ ਉੱਤੇ ਹਿਲਰੀ ਕਲਿੰਟਨ ਦੇ ਕੈਂਪੇਨ ਦੇ ਵੱਲੋਂ ਕੋਈ ਵੀ ਕਮੈਂਟ ਨਹੀਂ ਕੀਤਾ ਗਿਆ ਅਤੇ ਉਹਨਾਂ ਨੇ ਇਸ ਦੇ ਉੱਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਕੋਲੰਬੀਆ ਦੇ ਵਿੱਚ ਬ੍ਰਾਜ਼ੀਲ ਦੇ ਇੱਕ ਕਲੱਬ ਦੀ ਸੌਕਰ ਟੀਮ ਨੂੰ ਲੈ ਕੇ ਜਾ ਰਿਹਾ ਜਹਾਜ਼ ਕ੍ਰੈਸ਼ ਜੋ ਪਿਛਲੇ ਮਹੀਨੇ ਕਰ ਗਿਆ ਸੀ, ਉਸ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਹ ਪਲੇਨ ਕ੍ਰੈਸ਼ ਹਿਊਮਨ ਗਲਤੀ ਦੇ ਕਾਰਨ ਹੋਇਆ ਹੈ। ਇਸ ਪਲੇਨ ਕ੍ਰੈਸ਼ ਦੇ ਵਿੱਚ 71 ਲੋਕ ਮਾਰੇ ਗਏ ਸਨ, ਜਿਸ ਦੇ ਵਿੱਚ ਬ੍ਰਾਜ਼ੀਲ ਦੇ ਚੇਪੋਸੈਂਸ ਕਲੱਬ ਦੇ ਸੌਕਰ ਟੀਮ ਦੇ ਮੈਂਬਰ ਸਨ। ਇਹ ਪਲੇਨ ਬੋਲੀਵੀਆ ਬੇਸਡ ਇੱਕ ਚਾਰਟਰ ਕੰਪਨੀ ਲਾ ਮੀਆਂ ਦੁਆਰਾ ਆਪਰੇਟ ਕੀਤਾ ਜਾ ਰਿਹਾ ਸੀ। ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਸ ਦੇ ਵਿੱਚ 에ਅਰਲਾਈਨ ਕੰਪਨੀ, ਜਹਾਜ਼ ਦੇ ਪਾਇਲਟ ਅਤੇ ਬੋਲੀਵੀਅਨ ਸ਼ਹਿਰ ਤੋਂ ਰੈਗੂਲੇਟ ਕਰ ਰਹੇ ਵਿਅਕਤੀਆਂ ਦੀ ਕਾਫੀ ਵੱਡੀ ਗਲਤੀ ਸੀ। ਇਹ ਜਹਾਜ਼ ਹਿਲਸਾਈਡ ਦੇ ਉੱਤੇ ਕ੍ਰੈਸ਼ ਕਰ ਗਿਆ ਸੀ। ਦੱਸਿਆ ਜਾਂਦਾ ਹੈ ਕਿ ਪਾਇਲਟ ਜਹਾਜ਼ ਨੂੰ ਰੀਫਿਊਲ ਕਰਨਾ ਭੁੱਲ ਗਿਆ ਤੇ ਜਦੋਂ ਵਾਪਸੀ ਦੇ ਵਿੱਚ ਜਹਾਜ਼ ਦੇ ਇੰਜਨ ਦੇ ਵਿੱਚ ਫਿਊਲ ਦੀ ਕਮੀ ਦੇ ਕਾਰਨ ਗੜਬੜੀ ਆਈ ਤਾਂ ਉਸਨੇ ਸਮੇਂ ਰਹਿੰਦੇ ਹੋਏ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ ਅਤੇ ਜਦੋਂ ਤੱਕ ਉਸਨੇ ਅਧਿਕਾਰੀਆਂ ਦੇ ਨਾਲ ਸੰਪਰਕ ਬਣਾਇਆ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਇਸ ਦੇ ਵਿੱਚ ਕੋਈ ਵੀ ਤਕਨੀਕੀ ਖਰਾਬੀ ਇਸ ਹਾਦਸੇ ਦਾ ਕਾਰਨ ਨਹੀਂ ਬਣੀ ਅਤੇ ਸਿੱਧੀ ਇੱਕ ਹਿਊਮਨ ਐਰਰ ਸੀ। ਤੇ ਇਹ ਵੀ ਸਾਹਮਣੇ ਆਇਆ ਹੈ ਕਿ ਜਹਾਜ਼ ਦੇ ਵਿੱਚ ਫਿਊਲ ਦੀ ਕਮੀ ਦੇ ਨਾਲ ਜਹਾਜ਼ 400 ਕਿਲੋਗ੍ਰਾਮ ਤੋਂ ਜ਼ਿਆਦਾ ਓਵਰਵੇਟ ਸੀ ਅਤੇ ਜਿਸ ਉਚਾਈ ਦੇ ਉੱਤੇ ਜਹਾਜ਼ ਉੱਡ ਰਿਹਾ ਸੀ ਉਹ ਵੀ ਉਚਾਈ ਠੀਕ ਨਹੀਂ ਸੀ। ਜਹਾਜ਼ ਦਾ ਪਾਇਲਟ ਮਿਗੂਏਲ ਕਿਰੋਗਾ ਇਸ ਕੰਪਨੀ ਦਾ ਕੋ-ਓਨਰ ਵੀ ਸੀ ਅਤੇ ਇਸ ਪਲੇਨ ਕ੍ਰੈਸ਼ ਦੇ ਦੌਰਾਨ ਉਹ ਵੀ ਮਾਰਿਆ ਗਿਆ ਸੀ। ਉਸਦੇ ਦੂਸਰੇ ਕੋ-ਓਨਰ ਗੁਸਟਾਵੋ ਵਰਗਾਸ ਗੰਬੋਆ ਜੋ ਕਿ ਲਾ ਮੀਆਂ ਕੰਪਨੀ ਦਾ ਚੀਫ ਐਗਜ਼ੈਕਟਿਵ ਹੀ ਹੈ, ਉਸ ਨੂੰ ਪੈਂਡਿੰਗ ਟ੍ਰਾਇਲ ਦੇ ਉੱਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਉਸ ਦੇ ਉੱਤੇ ਮੈਨਸਲੌਟਰ ਦੇ ਚਾਰजेस ਲਾਏ ਗਏ ਸਨ। ਇਸ ਪਲੇਨ ਕ੍ਰੈਸ਼ ਦੇ ਵਿੱਚ ਉਸ ਸੌਕਰ ਟੀਮ ਦੇ 3 ਖਿਡਾਰੀ ਬਚੇ ਸਨ ਅਤੇ 2 ਕਰੂ ਮੈਂਬਰ ਅਤੇ ਇੱਕ ਹੋਰ ਰਿਪੋਰਟਰ ਇਸ ਪਲੇਨ ਕ੍ਰੈਸ਼ ਦੇ ਵਿੱਚ ਬਚ ਗਿਆ ਸੀ। ਸ਼ਿਕਾਗੋ ਦੇ ਵਿੱਚ ਕ੍ਰਿਸਮਸ ਵੀਕਐਂਡ ਦੇ ਉੱਤੇ ਹੋਈਆਂ ਵੱਖ-ਵੱਖ ਸ਼ੂਟਿੰਗ ਦੀਆਂ ਘਟਨਾਵਾਂ ਦੇ ਵਿੱਚ 55 ਲੋਕ ਗੋਲੀਆਂ ਦਾ ਸ਼ਿਕਾਰ ਹੋਏ, ਜਿਨ੍ਹਾਂ ਦੇ ਵਿੱਚੋਂ 11 ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਪੂਰੇ ਸ਼ਹਿਰ ਦੇ ਵਿੱਚ ਲਗਭਗ 8 ਜਗ੍ਹਾ ਦੇ ਉੱਤੇ ਮਲਟੀਪਲ ਵਿਕਟਿਮ ਸ਼ੂਟਿੰਗਸ ਦਾ ਸ਼ਿਕਾਰ ਹੋਏ। ਜ਼ਿਆਦਾਤਰ ਹਿੰਸਾ ਦਾ ਸ਼ਿਕਾਰ ਉਹ ਏਰੀਆ ਬਣਿਆ ਜਿੱਥੇ ਕਿ ਕਾਫੀ ਪੁਰਾਣੀਆਂ ਗੈਂਗ ਫਾਈਟਸ ਇੱਕ ਦੂਸਰੇ ਗੈਂਗਸ ਦੇ ਖਿਲਾਫ ਚੱਲਦੀਆਂ ਆ ਰਹੀਆਂ ਹਨ। ਪੁਲਿਸ ਨੇ ਦੱਸਿਆ ਹੈ ਕਿ ਜਿੰਨੀਆਂ ਵੀ ਸ਼ੂਟਿੰਗ ਦੀਆਂ ਵਾਰਦਾਤਾਂ ਹੋਈਆਂ ਉਹਨਾਂ ਦੇ ਵਿੱਚੋਂ 90% ਤੋਂ ਵੀ ਜ਼ਿਆਦਾ ਵਾਰਦਾਤਾਂ ਗੈਂਗ ਰਿਲੇਟਡ ਸੀ। ਕ੍ਰਿਸਮਸ ਵੀਕਐਂਡ ਦੇ ਉੱਤੇ ਸ਼ੁੱਕਰਵਾਰ ਸ਼ਾਮ ਨੂੰ, ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਸਵੇਰੇ ਵੀ ਕਈ ਸ਼ੂਟਿੰਗ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ। ਇਸ ਸਾਲ ਸ਼ਿਕਾਗੋ ਦੇ ਵਿੱਚ ਸ਼ੂਟਿੰਗ ਦੀਆਂ ਘਟਨਾਵਾਂ ਦੇ ਵਿੱਚ ਲਗਭਗ 30% ਦਾ ਵਾਧਾ ਹੋਇਆ ਹੈ ਤੇ ਪੁਲਿਸ ਲਗਾਤਾਰ ਸ਼ੂਟਿੰਗ ਰੋਕਣ ਦੇ ਵਿੱਚ ਨਾਕਾਮਯਾਬ ਹੋ ਰਹੀ ਹੈ। ਪੁਲਿਸ ਨੇ ਇਸ ਨੂੰ ਲੈ ਕੇ ਕਈ ਵਾਰ ਪੈਟਰੋਲਿੰਗ ਵਧਾਉਣ ਦੀ ਵੀ ਗੱਲਬਾਤ ਕਹੀ, ਪਰ ਪੁਲਿਸ ਡਿਪਾਰਟਮੈਂਟ ਦੁਆਰਾ ਲਏ ਗਏ ਕਿਸੇ ਵੀ ਫੈਸਲੇ ਦਾ ਹਜੇ ਤੱਕ ਕੋਈ ਵੀ ਅਸਰ ਹੁੰਦਾ ਹੋਇਆ ਦਿਖਾਈ ਨਹੀਂ ਨਜ਼ਰ ਆ ਰਿਹਾ ਅਤੇ ਲਗਾਤਾਰ ਸ਼ਿਕਾਗੋ ਸ਼ਹਿਰ ਗੈਂਗ ਵਾਰ ਦਾ ਅੱਡਾ ਬਣਦਾ ਜਾ ਰਿਹਾ ਹੈ। ਸੀਰੀਆ ਦੇ ਵਿੱਚ ਇਸਲਾਮਿਕ ਸਟੇਟ ਦੁਆਰਾ ਕੀਤੇ ਗਏ ਹਮਲਿਆਂ ਦੇ ਵਿੱਚ ਲਗਭਗ 30 ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ। ਐਤਵਾਰ ਨੂੰ ਕੀਤੇ ਗਏ ਆਈਸਿਸ ਦੁਆਰਾ ਹਮਲੇ ਦੇ ਵਿੱਚ ਟਰਕੀ ਦੀ ਆਰਮੀ ਨੇ ਰਿਪੋਰਟ ਦਿੱਤੀ ਹੈ ਕਿ ਇਸ ਦੇ ਵਿੱਚ ਸ਼ਹਿਰ ਛੱਡ ਰਹੇ ਕਈ ਨਾਗਰਿਕ ਇਸ ਦਾ ਸ਼ਿਕਾਰ ਬਣੇ ਅਤੇ ਅਲੈਪੋ ਤੋਂ ਲਗਭਗ 20 ਮੀਲ ਦੀ ਦੂਰੀ ਦੇ ਉੱਤੇ ਇਹ ਹਮਲਾ ਕੀਤਾ ਗਿਆ। ਸੀਰੀਆ ਦੇ ਵਿੱਚ ਟਰਕੀ ਨੇ ਵੀ ਆਪਣੇ ਮਿਲਟਰੀ ਮਿਸ਼ਨ ਦੇ ਦੌਰਾਨ ਆਈਸਿਸ ਦੇ ਲਗਭਗ 113 ਠਿਕਾਣਿਆਂ ਦੇ ਉੱਤੇ ਬੰਬਬਾਰੀ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਈਸਿਸ ਦੇ ਠਿਕਾਣਿਆਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ, ਪਰ ਆਈਸਿਸ ਰਹਿ ਕੇ ਸੀਰੀਆ ਅਤੇ ਟਰਕੀ ਦੇ ਵਿੱਚ ਲਗਾਤਾਰ ਹਮਲੇ ਕਰਵਾਉਣ ਦੇ ਵਿੱਚ ਕਾਮਯਾਬ ਹੋ ਰਿਹਾ ਹੈ। ਉਧਰੋਂ ਇਰਾਕ ਦੇ ਮੌਸੂਲ ਸ਼ਹਿਰ ਦੇ ਵਿੱਚ ਵੀ ਆਈਸਿਸ ਦੇ ਖਿਲਾਫ ਲੜਾਈ ਲਗਾਤਾਰ ਤੇਜ਼ੀ ਦੇ ਨਾਲ ਚੱਲ ਰਹੀ ਹੈ ਤੇ ਇਰਾਕੀ ਫੌਜਾਂ ਮੌਸੂਲ ਤੋਂ ਛੇਤੀ ਹੀ ਆਈਸਿਸ ਨੂੰ ਖਤਮ ਕਰਨ ਦੀ ਤਿਆਰੀਆਂ ਕਰ ਰਹੀਆਂ ਹਨ। ਚੀਨ ਦੇ ਪਹਿਲੇ ਕੈਰੀਅਰ ਜਹਾਜ਼ ਲਿਓਨਿੰਗ ਨੇ ਹੁਣ ਦੱਖਣੀ ਕੋਰੀਆ ਦੇ ਕੋਲ ਯੈਲੋ ਸੀ ਦੇ ਵਿੱਚ ਯੁੱਧ ਅਭਿਆਸ ਕੀਤਾ। ਬੀਜਿੰਗ ਅਤੇ ਵਾਸ਼ਿੰਗਟਨ ਦੇ ਵਿਚਕਾਰ ਸਾਊਥ ਚਾਈਨਾ ਸੀ ਦੇ ਉੱਤੇ ਚੱਲ ਰਹੀ ਤਣਾਤਣੀ ਦੇ ਕਾਰਨ ਇਸ ਖੇਤਰ ਦੇ ਵਿੱਚ ਤਣਾਅ ਕਾਫੀ ਵਧਦਾ ਜਾ ਰਿਹਾ ਹੈ। ਚੀਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਲਿਓਨਿੰਗ ਕੈਰੀਅਰ ਸਮੂਹ ਦਾ ਇਸ ਇਲਾਕੇ ਦੇ ਵਿੱਚ ਅੱਗੇ ਵੀ ਅਭਿਆਸ ਇਸੇ ਤਰ੍ਹਾਂ ਜਾਰੀ ਰਹੇਗਾ। ਚੀਨ ਦੀ ਇਸ ਯੁੱਧ ਡਰਿਲ ਨੂੰ ਚੀਨ ਦਾ ਇੱਕ ਪ੍ਰਕਾਰ ਸ਼ਕਤੀ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਚੀਨ ਨੇ ਇਸ ਅਭਿਆਸ ਦੇ ਵਿੱਚ 15 ਲੜਾਕੂ ਜਹਾਜ਼ ਅਤੇ ਕਈ ਹੈਲੀਕਾਪਟਰ ਵੀ ਭੇਜੇ। ਚੀਨ ਦੀ ਫੌਜ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਅਮਰੀਕਾ ਦੇ ਨਾਲ ਹੋ ਰਹੇ ਤਣਾਅ ਬਾਅਦ ਦੇ ਵਿੱਚ ਉਹ ਆਪਣੇ ਸਭ ਤੋਂ ਪਹਿਲੇ ਕੈਰੀਅਰ ਜਹਾਜ਼ ਨੂੰ ਯੈਲੋ ਸੀ ਦੇ ਵਿੱਚ ਯੁੱਧ ਅਭਿਆਸ ਦੇ ਲਈ ਭੇਜੇਗਾ। ਯੈਲੋ ਸੀ ਪੈਸੀਫਿਕ ਓਸ਼ਨ ਦਾ ਇੱਕ ਐਂਟਰੀ ਪੁਆਇੰਟ ਹੈ ਅਤੇ ਇਸ ਦੇ ਉੱਤੇ ਕਈ ਵਾਰ ਕੰਟਰੋਵਰਸੀ ਵੀ ਹੋ ਚੁੱਕੀ ਹੈ। ਇਸ ਦੇ ਵਿੱਚ ਸਾਊਥ ਕੋਰੀਆ, ਚਾਈਨਾ ਅਤੇ ਅਮਰੀਕਾ ਕਈ ਵਾਰ ਇੱਕ ਦੂਸਰੇ ਦੇ ਨਾਲ ਗੱਲਬਾਤ ਕਰ ਚੁੱਕੇ ਹਨ। ਇਸ ਤੋਂ ਪਹਿਲਾਂ
ਚੀਨ ਨੇ USA ਦਾ ਇੱਕ ਨੇਵੀ ਡਰੋਨ ਵੀ ਕਬਜ਼ੇ ਦੇ ਹੇਠਾਂ ਲਿਆ ਸੀ ਤੇ ਉਸ ਦੇ ਵਿੱਚੋਂ ਹਰ ਪ੍ਰਕਾਰ ਦੀ ਰਿਪੋਰਟ ਨੂੰ ਕੱਢਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਅਮਰੀਕਨ ਡਰੋਨ ਨੂੰ ਅਮਰੀਕਾ ਦੇ ਵਾਪਸ ਹਵਾਲੇ ਕਰ ਦਿੱਤਾ ਸੀ। ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਦੇ ਤਾਇਵਾਨ ਦੇ ਨਾਲ ਵਧ ਰਹੇ ਸਬੰਧਾਂ ਤੋਂ ਬਾਅਦ ਦੇ ਵਿੱਚ ਵੀ ਚਾਈਨਾ US ਦੇ ਨਾਲ ਹੋਰ ਵੀ ਜ਼ਿਆਦਾ ਨਾਰਾਜ਼ ਨਜ਼ਰ ਆ ਰਿਹਾ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 59 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 40 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ ਰਹੇਗਾ। ਸਟਾਕਟਨ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਟ੍ਰੇਸੀ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਮੋਡੈਸਟੋ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ ਰਹੇਗਾ। ਫ੍ਰੈਜ਼ਨੋ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ ਰਹੇਗਾ। ਲਾਸ ਐਂਜਲਸ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਟਰਕੀ ਦੇ ਵਿੱਚ 43 ਡਿਗਰੀ ਹਾਈ ਅਤੇ ਰਾਤ ਨੂੰ 20 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਇੱਥੇ ਮੀਂਹ ਪੈਣ ਦੀ ਸੰਭਾਵਨਾ 70% ਦੀ ਰਹੇਗੀ। ਸੈਟਲ ਦੇ ਵਿੱਚ 43 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 47 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 32 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ ਰਹੇਗਾ। ਸ਼ਿਕਾਗੋ ਦੇ ਵਿੱਚ 34 ਡਿਗਰੀ ਹਾਈ ਅਤੇ ਰਾਤ ਨੂੰ 25 ਡਿਗਰੀ ਲੋ। ਨਿਊਯਾਰਕ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ -13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -15 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ -2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -6 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 22 ਡਿਗਰੀ ਸੈਲਸੀਅਸ ਲੋ। UK ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਰਹੇਗਾ। ਬਰਲਿਨ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਕ੍ਰਿਸਮਸ ਹੌਲੀਡੇ ਕਾਰਨ ਅੱਜ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦਵਾਂਗੇ ਜੀ ਮੰਗਲਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਦੇ ਉੱਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।